बड़ा शार्ट विजिट रूप जी और रोशन जी और बाकी लोगों का रहा तो इस वेले असी खड़े हाँ इन्हों सी ऑफ करने लिए असी खड़े हाँ तो कनकलूडिंग रिमार्क्स कि इन्नी छेती किवें इन्हां दा आना होया तो इन्नी छेती जा किवें रहन इत्थे आके तो दिल लग जाता है तो क्यों ये जा रहे हैं तो नैक्सट इन्होंने कदों आना है यह गल पुछदे हैं जी रूप जी। सब तो पहला तो अहमद जी तुहाडा बहुत बहुत शुक्रिया तुसी हमेशा ही सानू इन्ना प्यार दिंदे हो कि साडा जी करदा हुंदा कि जे असी अमृतसर दरबार साहब मत्था टेकना है तो ये किवें होवे कि असी ननकाना साहब ना आईए तो हुण जे सानू परमिशन मिलदी है इधर आउण दी तो फिर असी कहने भावें लंबी विजिट ना भी होवे भावें एक दिन दी होवे तो असी जरूर आईए सो इस वारी दा जिहड़ा टाइम सी बच्चों का थोड़ा जिहा शॉर्ट टाइम सी ते इस करके फिर असी ये सोचा कि भावें थोड़े चिर लई जाइए असी जाइए जरूर पिछली बारी भी मैं वादा किया सी ना भी जदों भी आवांगे उदों इधर जरूर आवांगे सो बड़ा वधिया लगा असी ननकाना साहब सारे जिहड़े गुरुद्वारे ने उन्होंने दर्शन किए ने अज लाहौर देखा है किला भी बाहरों वेख लिया गुरुद्वारियां दे दर्शन किए ने अपने इतिहास नूं जाणिया है असल दे विच मैं समझदी हाँ कि जिहड़ा साडा इतिहास हुंदी साडी हिस्टरी हुंदी है असी जदों पढ़ने आ ਉਹ ਇੱਕ ਅਲੱਗ ਚੀਜ਼ ਹੁੰਦੀ ਹੈ ਜਦੋਂ ਅਸੀਂ ਉਹਨਾਂ अपनी अख नाल वेखना जी अपनी अख नाल देखना ਉਹੀ ਸਹੀ ਜਿਹੜੀ ਧਰਮ ਸਥਾਨਾਂ ਨੂੰ ਜਦੋਂ ਅਸੀਂ ਵੇਖਨੇ ਆ ਉੱਥੇ ਜਿੱਥੇ ਸਾਡੇ ਗੁਰੂਆਂ ਨੇ ਸ਼ਹੀਦੀਆਂ ਲਈਆਂ ਨੇ ਸਿੰਘਾਂ ਸਿੰਘਣੀਆਂ ਨੇ ਆਪਣੇ ਬੰਦ ਕਟਵਾਏ ਨੇ ਤੇ ਉਹ ਤੁਹਾਡੇ ਅੰਦਰ ਇੱਕ ਬੜਾ ਜਜ਼ਬਾ ਪੈਦਾ ਕਰਦਾ ਹੈ ਤੇ ਮੇਰੇ ਬੱਚਿਆਂ ਨੇ ਬੜਾ ਅੱਛਾ ਮਹਿਸੂਸ ਕੀਤਾ ਤੁਸੀਂ ਇਸ ਟਾਈਮ ਕਿਉਂਕਿ ਤੁਸੀਂ ਆਪ ਬਹੁਤ ਵੱਡੇ ਉੱਚੀ ਪੱਧਰ ਦੇ ਐਂਕਰ ਪਰਸਨ ਹੋ ਬੱਚਿਆਂ ਤੋਂ ਤੁਸੀਂ ਪੁੱਛੋ ਕਿ ਪਹਿਲੇ ਆਉਣ ਤੋਂ ਪਹਿਲੇ ਕੀ ਸੋਚ ਸੀ ਤੇ ਇਹ ਸ਼ਾਰਟ ਟਾਈਮ ਦੇ ਅੰਦਰ ਕੀ ਇਹਨਾਂ ਨੇ ਦੇਖਿਆ ਤੇ ਕੀ ਲੈ ਕੇ ਜਾ ਰਹੇ ਨੇ ਤੇ ਅੱਗੇ ਤੋਂ ਇਹਨਾਂ ਨੇ ਕਦੋਂ ਆਉਣਾ ਹੈ ਤੇ ਆ ਕੇ ਤੇ ਫਿਰ ਇਹਨਾਂ ਨੇ ਕੀ ਦੇਖਣਾ ਸੋ ਤੁਸੀਂ ਦੱਸੋ ਬੇਟਾ ਕਿੱਦਾਂ ਫੀਲ ਕੀਤਾ ਹਾਂ ਬਹੁਤ ਸੋਹਣਾ ਸੀਗਾ ਇੱਥੇ ਆ ਕੇ ਤੇ ਸਭ ਕੁਝ ਦੇਖਿਆ ਸੀ ਸੜਕਾਂ ਦੇ ਕਾਫੀ ਚੰਗਿਆ ਸੀਗਾ ਤੇ ਸਭ ਕੁਝ ਦੇਖਿਆ ਸੀਗਾ ਬੜਾ ਰਿਸਪੈਕਟ ਮਿਲਿਆ ਸੀ ਸਾਨੂੰ ਸਾਰਿਆਂ ਨੂੰ ਤੇ ਪਿਆਰ ਦਿੱਤਾ ਹਾਂਜੀ ਬਹੁਤ ਪਿਆਰ ਇੱਥੇ ਆ ਕੇ ਸਾਨੂੰ ਬਹੁਤ ਖੁਸ਼ੀ ਹੋਈ ਆ ਇੱਥੇ ਆਉਣ ਨੂੰ ਬਹੁਤ ਪਿਆਰ ਮਿਲਿਆ ਸਾਰਿਆਂ ਵੱਲੋਂ ਸਾਰੇ ਨੂੰ ਸਰਦਾਰ ਜੀ ਕਹਿੰਦੇ ਰਹੇ ਆ ਸਾਨੂੰ ਬਹੁਤ ਅੱਛਾ ਲੱਗਾ ਇੱਥੇ ਆ ਕੇ ਫਿਰ ਆਪਾਂ ਜ਼ਰੂਰ ਆਉਂਗੇ ਸ਼ਾਇਦ ਅਗਲੇ ਸਾਲ ਵੀ ਆਉਂਗੇ ਅੱਜ ਰੋਸ਼ਨ ਨੇ ਜਦੋਂ ਪੱਗ ਪਾ ਕੇ ਆਣੀ ਹੈ ਨਾ ਤੇ ਹਾਂਜੀ ਤੇ ਨੈਕਸਟ ਟਾਈਮ ਕਦੋਂ ਆਣਾ ਜੀ ਕਰਦਾ ਅਗਲੇ ਸਾਲ ਹੀ ਆਉਂਗੇ ਹੁਣ ਦੇਖੋ ਹਾਂ ਚਲੋ ਪ੍ਰੋਮਿਸ ਕਰ ਦਿਓ ਨਾ ਰੂਪ ਦੀ ਤਰ੍ਹਾਂ ਤੇ ਪਰਸਨਲੀ ਤੁਹਾਡਾ ਬਿਲਕੁਲ ਸ਼ਾਰਟ ਟ੍ਰਿਪ ਸੀ ਹਾਂਜੀ ਪਰਸਨਲੀ ਕੀ ਅਬਜ਼ਰਵ ਕੀਤਾ ਜਿਹੜਾ ਕੋਈ ਆਮ ਬੱਚਾ ਨਹੀਂ ਕਰਦਾ ਉੱਥੇ ਬੈਠਾ ਹੋਇਆ ਇੱਥੇ ਆ ਕੇ ਤੁਸੀਂ ਜੋ ਦੇਖਿਆ ਔਰ ਤੁਹਾਡੀ ਫੀਲਿੰਗਸ ਕੀ ਹਨ ਉਹਨਾਂ ਦੇਖ ਮੇਰੇ ਜਿੱਦਾਂ ਹੈ ਨਾ ਹਾਰਟ ਦੇ ਵਿੱਚ ਬਹੁਤ ਖੁਸ਼ੀ ਆਇਆ ਕਿ ਇੰਨੇ ਸੰਗਤ ਸੀ ਸਾਰੇ ਉਹਨੂੰ ਪਿਆਰ ਕਰਦੇ ਆ ਸਾਡੇ ਜਿਹੜੇ ਗੁਰਦੁਆਰੇ ਆ ਉਹਨੂੰ ਠੀਕ ਤਰ੍ਹਾਂ ਦੇ ਰੱਖਿਆ ਬਹੁਤ ਸੇਵਾ ਕੀਤੀ ਜਿੱਦਾਂ ਹੈ ਨਾ ਦਿਲ ਦੇ ਵਿੱਚ ਬਹੁਤ ਖੁਸ਼ੀ ਹੋਈ ਆ ਯੰਗਸਟਰ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਯੰਗਸਟਰ ਸਾਡੀ ਪੰਜਾਬੀ ਕਮਿਊਨਿਟੀ ਬਾਹਰ ਦੇ ਕੰਟਰੀ ਵਿੱਚ ਮੈਂ ਇੱਥੇ ਕਹੂੰਗੀ ਕਿ ਇੱਥੇ ਜ਼ਰੂਰ ਆਓ ਇੰਡੀਆ ਤੋਂ ਜਾਂਦੇ ਰਹਿੰਦੇ ਆ ਪਰ ਇੱਥੇ ਜ਼ਰੂਰ ਆਓ ਤੇ ਆਪਣੇ ਗੁਰਦੁਆਰੇ ਦੇਖੋ ਤੇ ਆਪਣੀ ਹਿਸਟਰੀ ਦੇ ਨਾਲ ਕਨੈਕਟ ਰੱਖੋ ਕੋਈ ਡਰ ਖੌਫ ਇੱਥੇ ਆ ਕੇ ਤੁਹਾਨੂੰ ਨਹੀਂ ਲੱਗਿਆ ਕੋਈ ਡਰ ਨਹੀਂ ਬਿਲਕੁਲ ਨਹੀਂ ਰਾਤ ਦੇ ਵਿੱਚ ਬਹੁਤ ਸੇਫ ਸੀ ਕੋਈ ਥੈਂਕ ਯੂ ਜੀ ਭੈਣ ਜੀ ਦੱਸੋ ਭੈਣ ਜੀ ਉਹਨਾਂ ਵੱਲੋਂ ਵੀ ਜੀ ਸਭ ਚੰਗਾ ਹੈ ਬਿਲਕੁਲ ਅਸੀਂ ਦੱਸਦੇ ਨਾ ਕਿ ਉਹਨਾਂ ਵੱਲੋਂ ਵੀ ਸਭ ਚੰਗਾ ਹਾਂ ਭੈਣ ਜੀ ਨੇ ਜੋ ਰਿਮਾਰਕਸ ਹੈਗੇ ਨੇ ਮੈਂ ਉਹਨਾਂ ਵੱਲੋਂ ਬੋਲ ਦਿੰਨੀ ਆ ਇੱਕ ਤਾਂ ਸਾਨੂੰ ਇਹ ਬੜੀ ਖੁਸ਼ੀ ਹੋਈ ਹੈ ਕਿ ਇੱਥੇ ਜਿਹੜਾ ਪੰਜਾਬ ਦੇ ਵਿੱਚ ਡਿਵੈਲਪਮੈਂਟ ਬਹੁਤ ਅੱਛੀ ਹੋ ਰਹੀ ਹੈ ਜਿਹੜੇ ਗੁਰਦੁਆਰੇ ਵੇਖ ਕੇ ਦਰਸ਼ਨ ਕਰਕੇ ਤਾਂ ਸਾਨੂੰ ਚੰਗਾ ਲੱਗਾ ਹੀ ਹੈ ਪਰ ਜਿਹੜਾ ਇੱਥੇ ਦਾ ਸੜਕਾਂ ਨੇ ਜਿਹੜੀ ਇੱਥੇ ਦੀ ਡਿਵੈਲਪਮੈਂਟ ਹੈ ਉਹ ਸਾਨੂੰ ਬੜੀ ਵਧੀਆ ਲੱਗੀ ਹੈ ਤੁਸੀਂ ਇੱਥੇ ਜਿਹੜੀ ਹਰਿਆਲੀ ਹੈ ਉਹਨੂੰ ਬਚਾ ਕੇ ਰੱਖਿਆ ਹੋਇਆ ਹੈ ਸਾਨੂੰ ਸਵੇਰੇ ਦੱਸ ਰਿਹਾ ਸੀ ਅਜ਼ਰ ਹੁਣੀ ਕਿ ਸਵੇਰੇ ਜਿਹੜੀ ਤੁਹਾਡੀ ਕਨਾਲ ਹੈ ਇਹਦੇ ਜਿਹੜੇ ਨਾਲ ਰੁੱਖ ਨੇ ਸਾਰੇ ਧੁੰਦੇ ਨੇ ਸਵੇਰੇ 4-4:30 ਵਜੇ ਇਹਨਾਂ ਸਾਰੇ ਦਰਖਤਾਂ ਨੂੰ ਧੋਇਆ ਜਾਂਦਾ ਹੈ ਤੇ ਇਹ ਬੜੀ ਚੰਗੀ ਗੱਲ ਹੈ ਕਿ ਜਿਹੜੀ ਖੂਬਸੂਰਤੀ ਜਿਹੜੀ ਹੈ ਸਾਡੇ ਸ਼ਹਿਰ ਦੀ ਸਾਡੇ ਪੰਜਾਬ ਦੀ ਉਹਨੂੰ ਬਰਕਰਾਰ ਰੱਖ ਰਹੇ ਹੋ ਸਾਡਾ ਕਹਿ ਰਹੀ ਹਾਂ ਕਿਉਂਕਿ ਸਾਡਾ ਸਾਂਝਾ ਹੈ ਸਾਂਝੀ ਲਾਹੌਰ ਸਾਡੀ ਸਾਂਝੀ ਵਿਰਾਸਤ ਹੈ ਜੀ ਪੰਜਾਬ ਸਾਡੀ ਸਾਂਝੀ ਵਿਰਾਸਤ ਹੈ ਉਹ ਚਾਹੇ ਲਹਿੰਦਾ ਹੋਵੇ ਜਾਂ ਚੜ੍ਹਦਾ ਹੋਵੇ
ਸੋ ਚੜ੍ਹਦੇ ਪੰਜਾਬ ਦੇ ਅੰਦਰ ਜਿੰਨਾ ਕੁ ਚੰਗਾ ਕੰਮ ਹੋਏਗਾ ਉੱਥੇ ਦਿਲ ਖੁਸ਼ ਹੋਏਗਾ, ਜਿੰਨਾ ਉੱਥੇ ਬੁਰਾ ਕੰਮ ਹੋਏਗਾ ਸਾਰਿਆਂ ਦਾ ਦਿਲ ਦੁਖੇਗਾ। ਸੇਮ ਲਹਿੰਦੇ ਪੰਜਾਬ ਦੇ ਅੰਦਰ ਕੋਈ ਚੀਜ਼ ਚੰਗੀ ਹੋ ਰਹੀ ਹੈ ਤੇ ਸਭ ਦਾ ਦਿਲ ਖੁਸ਼ ਹੋਏਗਾ। ਔਰ ਖਾਸ ਕਰ ਲਾਹੌਰ ਤੇ ਫਿਰ ਦਿਲ ਹੈ ਨਾ ਸਿਰਫ ਪੰਜਾਬ ਦਾ ਬਲਕਿ ਇਸ ਪੂਰੇ ਖਿੱਤੇ ਦਾ, ਰਾਜਧਾਨੀਆਂ ਦਾ ਜਿਹੜਾ ਗੜ ਰਿਹਾ ਹੋਵੇ ਔਰ ਜਿੰਦਾ ਕਿਤਨਾ ਰਿਚ ਇਤਿਹਾਸ ਹੈ ਪੰਜਾਬੀ ਤਾਰੀਖ ਨੂੰ ਲੈ ਕੇ। ਤੇ ਲਾਹੌਰ ਦੇ ਤੇ ਮੈਂ ਕਹਿੰਦਾ ਨਾ ਕਿ ਚੱਪੇ ਚੱਪੇ ਤੇ ਪੰਜਾਬੀ ਤਾਰੀਖ ਖਿਲਰੀ ਪਈ ਹੈ। ਕੋਈ ਖੁੱਲਾ ਟਾਈਮ ਹੋਵੇ, ਕੋਈ ਆਏ ਮੇਰੇ ਨਾਲ ਘੁੰਮੇ ਫਿਰੇ, ਕੋਈ ਮਹੀਨਾ ਕਸੀ ਲਾਈਏ ਲਾਹੌਰ ਦੇ ਵਿੱਚ, ਘੱਟੋ ਘੱਟ ਇੱਕ ਮਹੀਨਾ ਚਾਹੀਦਾ ਹੈ ਔਰ ਇਹਨੂੰ ਐਕਸਪਲੋਰ ਕਰੀਏ। ਸੋ ਮੈਂ ਰੂਪ ਜੀ ਨੂੰ ਕਹਾਂਗਾ ਕਿ ਅਗਲੀ ਵਾਰੀ ਖੁੱਲਾ ਟਾਈਮ ਲੈ ਕੇ ਆਓ ਤੇ ਅਸੀਂ ਚੰਗਾ ਟਾਈਮ ਲਾਈਏ ਲਾਹੌਰ ਤੇ ਇਹਨੂੰ ਘੁੰਮੀਏ ਫਿਰੀਏ। ਬਹੁਤ ਸ਼ੁਕਰੀਆ ਜੀ ਤੁਹਾਡੀ ਗੱਲਬਾਤ।